ਵੈਲਕਮ ਬੈਕ ਟੂ ਨਿਊਜ਼ CV 84। ਹੁਣ ਅਸੀਂ ਟੋਰਾਂਟੋ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਲੰਮੇ ਸਮੇਂ ਤੋਂ ਮੀਡੀਆ ਨਾਲ ਜੁੜੇ ਹੋਏ ਹਨ ਅਤੇ ਸਿੱਖ ਕੌਮ ਨਾਲ ਸੰਬੰਧਿਤ ਘਟਨਾਵਾਂ ਤੇ ਤਿੱਖੀ ਅੱਖ ਰੱਖਦੇ ਹਨ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा, वाहिगुरू जी की फतेह और समूह दर्शकों ਨੂੰ ਵੀ ਵਾਹਿਗੁਰੂ ਜੀ का खालसा, वाहिगुरू जी की फतेह। ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ TV 84 ਨੇ 1 ਸਾਲ ਦਾ ਸਫ਼ਰ ਮੁਕਾਇਆ ਹੈ। ਇਸ ਸੰਬੰਧੀ ਅਤੇ ਓਵਰਆਲ ਮੀਡੀਆ ਦੀ ਅਹਿਮੀਅਤ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਬਹੁਤ ਤੁਹਾਨੂੰ ਸਾਰਿਆਂ ਨੂੰ, ਜਿੰਨੀ ਵੀ TV 84.tv ਦੀ ਜਿਹੜੀ ਮੈਨੇਜਮੈਂਟ ਆ ਜਾਂ ਜਿੰਨੇ ਵੀ ਜੋ ਉੱਥੇ ਕੰਮ ਕਰਦੇ ਨੇ, ਦਿਨ ਰਾਤ ਔਰ ਦਿਲੋਂ ਕੰਮ ਕਰਦੇ ਨੇ, ਇੱਕ ਆਬਜੈਕਟਿਵ ਲੈ ਕੇ ਤੁਰੇ ਹੋਏ ਨੇ। ਪਹਿਲਾਂ ਤਾਂ ਉਹਨਾਂ ਨੂੰ ਔਰ ਨਾਲ ਦੀ ਨਾਲ ਉਹਨਾਂ ਸਮੂਹ ਜਿਹੜੇ ਕੰਮ ਕਰਦੇ ਨੇ ਜਾਂ ਜਿਹੜੇ ਆਰਗੇਨਾਈਜੇਸ਼ਨ ਨੂੰ ਰਨ ਕਰ ਰਹੇ ਨੇ, ਉਹਨਾਂ ਦੇ ਨਾਲ ਦੀ ਨਾਲ ਜਿਹੜੇ ਦਰਸ਼ਕ ਨੇ ਜਾਂ ਜਿਹੜੇ ਸਰੋਤੇ ਨੇ, ਕਿਉਂਕਿ ਦਰਸ਼ਕ ਸਰੋਤੇ ਤਾਂ ਕਿਆ ਇਹਨੂੰ ਦੇਖ ਵੀ ਸਕਦੇ ਨੇ ਔਰ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮਸ ਨੇ, ਉਹ ਬਹੁਤ ਸਾਰੇ ਇਹੋ ਜਿਹੇ ਰੇਡੀਓ ਪ੍ਰੋਗਰਾਮਸ ਵੀ ਨੇ ਜਿਨ੍ਹਾਂ ਦੇ ਉੱਤੇ TV 84.tv ਦੇ ਜਿਹੜੇ ਪ੍ਰੋਗਰਾਮ ਨੇ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਸੱਚੋ ਸੱਚ, ਤੇ ਉਹਨੂੰ ਲਾਈਵ ਜਿਹੜੀ ਆ ਕਵਰੇਜ ਦਿੱਤੀ ਜਾਂਦੀ। ਸੋ ਜਿਹੜੇ ਸਾਡੇ ਸਰੋਤੇ ਨੇ ਤੇ ਜਿਹੜੇ ਸਾਡੇ ਦਰਸ਼ਕ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਸੋ ਰਹੀ ਗੱਲ ਮੀਡੀਆ ਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜੇ ਅਸੀਂ ਪਿਛਲੇ ਕੁਝ ਕੁ ਸਮੇਂ ਤੋਂ ਸ਼ੁਰੂ ਕਰਕੇ ਦੇਖ ਲਈਏ, ਮੀਡੀਆ ਦਾ ਅਸਰ ਕੀ ਹੈ। ਹਾਂਜੀ, ਮੀਡੀਆ ਇੱਕ ਮਾਧਿਅਮ ਆ। ਮੇਰੀ ਗੱਲ ਤੁਹਾਡੇ ਤੱਕ, ਤੁਹਾਡੀ ਗੱਲ ਮੇਰੇ ਤੱਕ ਪਹੁੰਚਾਉਣ ਦੇ ਲਈ ਇੱਕ ਜਿਹੜਾ ਜ਼ਰੀਆ ਬਣਦੀ ਆ, ਉਹਨੂੰ ਅਸੀਂ ਮੀਡੀਅਮ ਕਹਿੰਦੇ। ਬਹੁਤ ਸਿੰਪਲ ਜੀ ਇਹਦੀ ਡੈਫੀਨੇਸ਼ਨ ਆ, ਪਰ ਇਹਦੇ ਜਿਹੜੇ परिणाम ਨੇ, ਜਿਹੜੇ ਇਹਦੇ ਨਤੀਜੇ ਨੇ, ਬੜੇ ਦੂਰਗਾਮੀ ਨੇ, ਬਹੁਤ ਪ੍ਰਭਾਵੀ ਨੇ। ਉਹ ਜਿਹੜੇ ਨਤੀਜੇ ਇਹਨਾਂ ਦੇ ਨਿਕਲਦੇ ਨੇ ਜਾਂ ਨਹੀਂ ਨਿਕਲਦੇ। ਹੁਣ ਜੇ ਅਸੀਂ ਪਿਛਲੇ ਥੋੜੇ ਜਿਹੇ ਸਮੇਂ ਦੀ ਗੱਲ ਕਰੀਏ, ਜਦੋਂ ਅਸੀਂ ਨਵੰਬਰ 14 ਤੋਂ ਲੈ ਕੇ ਜਦੋਂ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਭੁੱਖ ਹੜਤਾਲ ਜਾਂ ਮਰਨ ਮਰਦ ਦੇ ਉੱਤੇ ਬੈਠੇ ਸਨ, ਆਪਣੀਆਂ ਕੁਝ ਇੱਕ ਜਾਇਜ਼ ਮੰਗਾਂ ਲੈ ਕੇ, ਹੁਣ ਇਸ ਮੀਡੀਆ ਦੇ ਕਰਕੇ ਕੀ ਫਰਕ ਪਿਆ? ਦੇਖੋ, ਜਿਸ ਥਾਂ ਦੇ ਉੱਤੇ ਮੀਡੀਆ ਸੀ, ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਪ੍ਰਵਾਸੀ ਨੇ, ਜਿਹੜੇ ਸਾਡੇ ਪਰਦੇਸੀ ਲੋਕ ਨੇ, ਜਿਨ੍ਹਾਂ ਨੇ ਉਸ ਇਵੈਂਟ ਨੂੰ ਕਵਰੇਜ ਦਿੱਤੀ ਔਰ ਉਹਦੇ ਤੁਸੀਂ ਹਾਲਾਤ ਦੇਖ ਲਓ। ਇੱਥੇ ਮੁਜ਼ਾਹਰੇ ਵੀ ਹੋਏ, ਇੱਥੋਂ ਲੌਬਿੰਗ ਵੀ ਹੋਈ, ਇੱਥੇ ਲੋਕਾਂ ਨੇ ਬਹੁਤ ਜ਼ੋਰਦਾਰ ਜਿਹੜੇ ਪ੍ਰਦਰਸ਼ਨ ਵੀ ਕੀਤੇ ਨੇ ਔਰ ਨਾਲ ਦੀ ਨਾਲ ਇੱਕ ਸੁਨੇਹਾ ਦਿੱਤਾ ਆਪਣੀਆਂ ਸਰਕਾਰਾਂ ਨੂੰ, ਚਾਹੇ ਉਹ ਕੈਨੇਡਾ ਦੇ ਵਿੱਚ ਨੇ, ਚਾਹੇ ਅਮਰੀਕਾ ਦੇ ਵਿੱਚ ਨੇ, ਚਾਹੇ ਯੂਰਪ ਦੇ ਵਿੱਚ ਨੇ, ਕਿ ਅਸੀਂ ਭਾਈ ਉਸ ਮੁਲਕ ਦੇ ਵਿੱਚ ਜਾ ਕੇ ਜਿਹੜਾ ਆਪਣੇ ਆਪ ਨੂੰ ਇੱਕ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਾਉਂਦਾ, ਸੋ ਕਾਲਡ, ਤੇ ਉਹਦੇ ਹਾਲ ਤੁਸੀਂ ਦੇਖੋ ਵੀ ਜਿਹੜੇ ਇੱਕ ਸਾਡੀਆਂ ਲੈਜੀਟੀਮੇਟ ਜਿਹੜੀਆਂ ਡਿਮਾਂਡਸ ਨੇ, ਸਾਡੀਆਂ ਮੰਗਾਂ ਨੇ, ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਇਕੱਲਾ ਨਜ਼ਰਅੰਦਾਜ਼ ਨਹੀਂ ਹੋ ਰਿਹਾ, ਉਹ ਜਿਹੜੇ ਸਾਡੇ ਮਨੁੱਖੀ ਹੱਕ ਨੇ, ਉਹਨਾਂ ਦਾ ਘਾਣ ਕੀਤਾ ਜਾ ਰਿਹਾ। ਹੁਣ ਇਹ ਗੱਲ ਹੋਈ ਆ ਅਸਰ ਦੀ। ਹੁਣ ਜਿਹੜਾ ਇਸ ਗੱਲ ਦਾ ਅਸਰ ਨਹੀਂ ਪਿਆ ਪੰਜਾਬ ਦੇ ਵਿੱਚ, ਜਦੋਂ ਉਹਨਾਂ ਸਮਿਆਂ ਦੇ ਵਿੱਚ ਵੀ, ਦਸੰਬਰ ਦੇ ਵਿੱਚ ਵੀ ਜਦੋਂ ਗੱਲਬਾਤ ਕੀਤੀ ਗਈ, ਬਹੁਤ ਸਾਰੇ ਲੋਕਾਂ ਨੂੰ ਜਦੋਂ 5 ਦਸੰਬਰ ਨੂੰ ਭਾਈ ਗੁਰਬਖਸ਼ ਸਿੰਘ ਨੂੰ ਚੱਕਿਆ ਜਾਂਦਾ, ਉੱਥੋਂ ਕਿਡਨੈਪ ਕੀਤਾ ਜਾਂਦਾ, ਜਦੋਂ ਇਹ ਗੱਲਬਾਤ ਕੀਤੀ ਗਈ, ਆਪਣੇ ਜਿਹੜੇ ਰਿਸ਼ਤੇਦਾਰ ਸਨ ਜਾਂ ਜਿਹੜੇ ਯਾਰ ਦੋਸਤ ਸਨ, ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਉੱਥੇ ਕੀ ਅਸਰ ਆ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਸੋ ਇਹ ਜਿਸ ਤਰੀਕੇ ਦੇ ਨਾਲ ਖਬਰ ਲਾਈ ਗਈ, ਉਛਾਲੀ ਗਈ, ਜਿਸ ਤਰੀਕੇ ਦੇ ਨਾਲ ਖਬਰ ਨੂੰ ਕਿਲ ਕੀਤਾ ਗਿਆ, ਸਾਡੇ ਸਾਹਮਣੇ ਦੋਨੇ ਉਦਾਹਰਨਾਂ ਨੇ। ਔਰ ਉਹ ਤੋਂ ਅਗਲੀ ਉਦਾਹਰਨ ਅਸੀਂ ਹੋਰ ਲੈਣੀ ਚਾਹੁੰਦੇ ਹਾਂ ਮੀਡੀਆ ਦੀ, ਕਿ ਜਦੋਂ ਤਾਂ ਕੁਝ ਕੁ ਸਿੱਖ ਲੜਦੇ ਨੇ, ਕਿਰਪਾਨਾਂ ਚੱਲਦੀਆਂ ਨੇ, ਤਾਂ ਫੇਰ ਕੀ ਆ, ਉਸ ਚੀਜ਼ ਦੀ ਫੁੱਲ ਕਵਰੇਜ ਹੁੰਦੀ ਆ। ਹੁਣ ਜਦੋਂ ਸਾਡੇ ਸਿੱਖ ਭੁੱਖ ਹੜਤਾਲਾਂ ਤੇ ਬੈਠਦੇ ਨੇ, ਮਰਨ ਵਰਤਾਂ ਦੇ ਉੱਤੇ ਬੈਠਦੇ ਨੇ, ਉਦੋਂ ਕੀ ਹੁੰਦੀ ਆ, ਫੁੱਲ ਕਵਰੇਜ ਹੁੰਦੀ ਆ। ਸੋ ਇਹ ਬਹੁਤ ਜੋ TV 84 ਦਾ ਅੱਜ 1 ਸਾਲ ਪੂਰਾ, ਰੱਬ ਕਰੇ ਕਿ 1 ਦਹਾਕਾ ਪੂਰਾ ਹੋਵੇ ਔਰ ਇਸੇ ਤਰੀਕੇ ਨਾਲ ਇੱਕ ਸੈਂਚੁਰੀ ਜਿਹੜੀ ਹੈਗੀ, ਇੱਕ ਸ਼ਤਾਬਦੀ ਜਿਹੜੀ ਆ, ਉਹ ਪੂਰੀ ਹੋਵੇ TV 84। ਬਿਨਾਂ ਕਿਸੇ ਮੀਡੀਅਮ ਤੋਂ, ਬਿਨਾਂ ਕਿਸੇ ਮੀਡੀਆ ਤੋਂ ਜੇ ਅਸੀਂ ਕਹੀਏ ਕਿ ਅੱਜ ਅਸੀਂ ਕੋਈ ਲੜਾਈ ਲੜ ਪਾਵਾਂਗੇ, ਤੇ ਉਹ ਪੋਸੀਬਲ ਨਹੀਂ ਹੈਗੀ। ਇਹ ਚਾਹੇ ਅਸੀਂ ਅੱਜ ਸਮਝ ਲਈਏ, ਸਿੱਖ ਕੌਮ ਨੂੰ ਮੈਂ ਸੰਬੋਧਿਤ ਹੋ ਕੇ ਇਹ ਕਹਿ ਰਿਹਾ, ਚਾਹੇ ਇਹ ਅੱਜ ਅਸੀਂ ਗੱਲ ਸਮਝ ਲਈਏ, ਚਾਹੇ ਇਹਨੂੰ 20 ਸਾਲ ਬਾਅਦ ਸਮਝੀਏ, ਕਿਉਂਕਿ ਅੱਜ ਜਿਹੜਾ ਸਮਾਂ ਉਹ ਇਨਫੋਰਮੇਸ਼ਨ ਦਾ, ਅੱਜ ਜਿਹੜਾ ਸਮਾਂ ਹੈਗਾ ਆ
ਉਹ ਸਾਡੀਆਂ ਲੜਾਈਆਂ ਜਿਹੜੀਆਂ ਨੇ ਓਪੀਨੀਅਨ ਬਿਲਡ ਅਪ ਕਰਕੇ ਹੋਣੀਆਂ ਨੇ। ਜਦੋਂ ਲੌਬਿੰਗ ਕਰਨੀ ਆ ਜਾਂ ਕੋਈ ਵੀ ਚੀਜ਼ ਹੈ ਉਹ ਜੀ ਜਦੋਂ ਸੰਗਠਿਤ ਹੋਣਾ ਅਸੀਂ ਤੇ ਉਹ ਮੀਡੀਆ ਤੋਂ ਬਗੈਰ ਅਸੀਂ ਕਦੀ ਵੀ ਸੰਗਠਿਤ ਜਿਹੜਾ ਉਹ ਨਹੀਂ ਹੋ ਸਕਦੇ। ਔਰ ਅੱਜ ਦਾ ਇਹ ਜੋ ਰੋਲ ਖਾਸ ਤੌਰ ਦੇ ਉੱਤੇ TV 84 ਦਾ, TV 84 ਨੂੰ ਅੱਜ ਅਸੀਂ YouTube ਦੇ ਉੱਤੇ ਦੇਖਦੇ ਹਾਂ ਤੇ ਬਹੁਤ ਕਲਿੱਕ ਹੁੰਦੀ ਆ। ਜਦੋਂ ਅਸੀਂ ਦੂਸਰੇ ਰੇਡੀਓ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਤਾਂ ਵੀ ਕਵਰੇਜ ਹੁੰਦੀ ਔਰ ਜਿਹੜੀ ਗੱਲ TV84.tv ਦੇ ਉੱਤੇ ਕਹੀ ਜਾਂਦੀ ਆ ਔਰ ਉਹਨਾਂ ਦੀ ਕੋਗਨੀਜੈਂਸ ਲਈ ਜਾਂਦੀ ਆ। ਪੰਜਾਬ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਪ੍ਰੋਗਰਾਮ ਨੇ, ਜਿਵੇਂ ਕਿ ਅਸੀਂ ਦੇਖਿਆ ਹੀ ਆ ਕਿ ਜੋ ਗੱਲਬਾਤ TV 84 ਦੇ ਉੱਤੇ ਕੀਤੀ ਗਈ, ਉਸ ਗੱਲਬਾਤ ਨੂੰ ਜਦੋਂ ਕਿ ਕੰਵਰ ਸੰਧੂ ਹੁਣਾਂ ਨੇ ਇੱਕ ਲੜੀਵਾਰ ਇੱਕ ਸੀਰੀਅਲ ਬਣਾਇਆ ਸੀ ਜੋ 1984 ਦੇ ਉੱਤੇ, ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜੋ TV 84 ਦੇ ਉੱਤੇ ਗੱਲਾਂ ਕੀਤੀਆਂ ਗਈਆਂ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਸਫਾਈ ਪੇਸ਼ ਕਰਨੀ ਪਈ। ਸੋ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸਰ ਅੰਦਾਜ਼ ਹੁੰਦੀਆਂ ਨੇ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਤੇ ਸਿਰਫ ਮੀਡੀਆ ਦੇ ਝੋਲੀ ਦੇ ਵਿੱਚ ਹੀ ਇਹ ਚੀਜ਼ਾਂ ਪੈਂਦੀਆਂ। ਜੀ ਬਿਲਕੁਲ ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੀਡੀਆ ਦੀ ਅਹਿਮੀਅਤ ਦੱਸੀ। ਇਸ ਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਭਾਰਤ ਵਿੱਚ ਬੜੇ ਚਰਚੇ ਹਨ ਅਤੇ ਕੁਝ ਸਿੱਖ ਆਗੂ ਤੇ ਵਰਕਰ ਵੀ ਇਸ ਵਿੱਚ ਜਾਣ ਲਈ ਕਾਹਲੇ ਹਨ। ਤੁਹਾਡੀ ਇਸ ਬਾਰੇ ਕੀ ਨੁਕਤਾ ਨਿਗਾਹ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਜੀ ਮੈਂ ਇਹ ਚੀਜ਼ ਸੋਚਦਾ ਹੁੰਦਾ ਇਸ ਸਿਨੈਰੀਓ ਨੂੰ ਲੈ ਕੇ ਕਿ ਅੱਜ ਮੈਨੂੰ ਇਹ ਲੱਗ ਰਿਹਾ ਕਿ ਸਿੱਖ ਕੌਮ ਆਪਣੇ ਆਪ ਨੂੰ ਉਹਨਾਂ ਹਾਲਾਤਾਂ ਦੇ ਵਿੱਚ ਹੀ ਪਾ ਰਹੀ ਹੈ ਜਿਹਦੇ ਕੋਲ ਨੇਤਾ ਨਹੀਂ ਨੇ, ਜਿਨ੍ਹਾਂ ਦੇ ਕੋਲ ਇੱਕ ਲੀਡਰ ਨਹੀਂ ਨੇ। ਜੇ ਅਸੀਂ 1849 ਦੀ ਜਾਂ 1849 ਤੋਂ ਥੋੜੀ ਦੇਰ 1845 ਤੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਦੋਂ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੇ ਨੇਤਾ ਸੀਗੇ, ਸਾਡੇ ਲੀਡਰ ਸੀ, ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਲੀਹੋਂ ਪਰਾਂ ਕੀਤਾ ਗਿਆ ਔਰ ਉਸ ਤੋਂ ਬਾਅਦ ਜੋ ਸਾਡੀ ਸਿੱਖ ਕੌਮ ਲੀਡਰਲੈਸ ਹੋ ਕੇ ਲੜੀ ਔਰ ਉਸ ਤੋਂ ਬਾਅਦ ਹਰੇਕ ਬੰਦੇ ਨੂੰ ਉਹ ਲੀਡਰ ਸਮਝਦੀ ਸੀ। ਮੈਨੂੰ ਇਹ ਲੱਗਦਾ ਕਿ ਅੱਜ ਵੀ ਅਸੀਂ ਉਸੇ ਹੀ ਇੱਕ ਮੋੜ ਦੇ ਉੱਤੇ ਖੜੇ ਆ ਕਿ ਕੋਈ ਵੀ ਚੀਜ਼ ਵਾਪਰਦੀ ਆ ਤੇ ਸਾਨੂੰ ਇੰਝ ਲੱਗਦਾ ਕਿ ਸ਼ਾਇਦ ਇਹ ਵਿਅਕਤੀ ਜਿਹੜਾ ਸਾਡਾ ਲੀਡਰ ਬਣ ਸਕਦਾ। ਜਦੋਂ ਅਸੀਂ ਭਾਈ ਰਾਜੋਆਣਾ ਦੀ ਗੱਲ ਕਰਦੇ ਹਾਂ ਤੇ ਉਦੋਂ ਵੀ ਭਾਈ ਰਾਜੋਆਣਾ ਦੇ ਵਿੱਚ ਸਾਨੂੰ ਜਥੇਦਾਰ ਦਾ ਚਿਹਰਾ ਜਿਹੜਾ ਸਾਡੇ ਸਾਹਮਣੇ ਦਿਖਣਾ ਸ਼ੁਰੂ ਹੋ ਗਿਆ। ਭਾਈ ਗੁਰਬਖਸ਼ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਭਾਈ ਗੁਰਬਖਸ਼ ਸਿੰਘ ਦੇ ਵਿੱਚ ਵੀ ਸਾਨੂੰ ਇੱਕ ਸਿੱਖ ਕੌਮ ਨੂੰ ਲੀਡ ਕਰਨ ਵਾਲੇ ਇੱਕ ਲੀਡਰ ਦਾ ਚਿਹਰਾ ਮੋਹਰਾ ਜਿਹੜਾ ਉਹ ਦਿਖਣਾ ਸ਼ੁਰੂ ਹੋ ਜਾਂਦਾ। ਸੋ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਅਸੀਂ ਆਸਬੰਦ ਹੋ ਜਾਂਦੇ ਆ ਕਿਉਂਕਿ ਸਾਡੇ 'ਚ ਨਿਰਾਸ਼ਤਾ ਬਹੁਤ ਪੈਦਾ ਹੋ ਚੁੱਕੀ ਆ ਅੱਜ ਦੇ ਦੌਰ ਦੇ ਵਿੱਚ। ਸਾਨੂੰ ਇੰਝ ਮਹਿਸੂਸ ਹੋ ਰਿਹਾ ਕਿ ਸਾਡੇ ਕੋਲ ਕੋਈ ਲੀਡਰ ਨਹੀਂ ਔਰ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਸਲੋਗਨਸ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਮਨੋਰਥ ਨੇ, ਜਿਹੜੇ ਉਹਨਾਂ ਨੇ ਮਿੱਥੇ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਰਪਸ਼ਨ ਤੋਂ ਬਗੈਰ ਜਿਹੜਾ ਅਸੀਂ ਰਾਜ, ਜਿਹੜਾ ਸਵਰਾਜ, ਜਿਹੜਾ ਲੋਕਾਂ ਦਾ ਰਾਜ ਅਸੀਂ ਉੱਥੇ ਉਹ ਦੇਣਾ। ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਵੱਡਾ ਬਹੁਮਤ ਬਣਿਆ ਜਾਂ ਉਹਨਾਂ ਨੂੰ ਅਨਐਕਸਪੈਕਟਡ ਜਿਹੜੀਆਂ ਉਹ ਸੀਟਾਂ ਉੱਥੇ ਮਿਲੀਆਂ, ਉਸ ਚੀਜ਼ ਨੂੰ ਲੈ ਕੇ ਜੋ ਪੰਜਾਬ ਦੇ ਲੋਕ ਨੇ, ਕਿਉਂਕਿ ਤਬਦੀਲੀ ਹਰ ਇੱਕ ਬੰਦਾ ਚਾਹੁੰਦਾ ਉੱਥੇ, ਪਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਸਿੱਖ ਨੁਕਤਾ ਨਿਗਾਹ ਦੇ ਨਾਲੋਂ ਜਿਹੜਾ ਸਾਡਾ ਗੱਲ ਕਰਨਾ ਫਰਜ਼ ਬਣਦਾ ਵੀ, ਸਾਡਾ ਹੱਕ ਵੀ ਹੈ ਉਹ ਕਿ ਅਸੀਂ ਹਰ ਇੱਕ ਚੀਜ਼ ਦੇ ਵਿੱਚ ਇੱਕ ਆਪਣਾ ਨੁਕਤਾ ਨਿਗਾਹ ਜਿਹੜਾ ਉਹ ਜ਼ਰੂਰ ਰੱਖੀਏ। ਅਸੀਂ ਸੋਚੀਏ ਕਿ ਉਹਦੇ 'ਚ ਸਿੱਖਾਂ ਨੂੰ ਕੀ ਫਾਇਦਾ, ਕਿਉਂਕਿ ਪੋਲਿਟਿਕਸ ਦੇ ਵਿੱਚ ਇਹੀ ਚੀਜ਼ਾਂ ਨੇ ਹੁੰਦੀਆਂ ਕਿ ਜੇ ਅਸੀਂ ਆਪਣੀ ਕੌਮ ਦਾ ਹੀ ਕੋਈ ਫਾਇਦਾ ਕਿਸੇ ਇਵੈਂਟ ਦੇ ਵਿੱਚੋਂ ਜਾਂ ਕਿਸੇ ਸਿਨੈਰੀਓ ਦੇ ਵਿੱਚੋਂ ਨਹੀਂ ਕੱਢ ਪਾਉਂਦੇ ਤੇ ਫਿਰ ਸਾਡਾ ਉਸ ਸਿਆਸਤ ਦੇ ਵਿੱਚ ਕੁੱਦਣ ਦਾ ਕੀ ਫਾਇਦਾ। ਪਰ ਆਮ ਆਦਮੀ ਪਾਰਟੀ ਨੋ ਡਾਊਟ ਬਹੁਤ ਸਾਰੀਆਂ ਉਹਨਾਂ ਦੀਆਂ ਇਹੋ ਜਿਹੇ ਵਿਲੱਖਣ ਜੇ ਉਹਨਾਂ ਦੇ ਆਬਜੈਕਟਿਵਸ ਨੇ ਜਿਨ੍ਹਾਂ ਦੇ ਵਿੱਚ ਕਿ ਕਰਪਸ਼ਨ ਨੂੰ ਨੱਥ ਪਾਉਣੀ, ਮਹਿੰਗਾਈ ਦੇ ਉੱਤੇ ਨੱਥ ਪਾਉਣੀ। ਪਰ ਇੱਕ ਚੀਜ਼ ਮੈਂ ਬੜੀ ਸ਼ਿੱਦਤ ਦੇ ਨਾਲ ਇਹ ਫੀਲ ਕੀਤੀ ਆ ਕਿ ਜਿਹੜੀ ਸਿੱਖ ਨੁਕਤਾ ਨਿਗਾਹ ਤੋਂ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਬਹੁਤ ਇੰਪੋਰਟੈਂਟ ਹੈ, ਉਹ ਹੈ ਕਿ ਜੋ ਇਨਸਾਫ ਦੀਆਂ ਗੱਲਾਂ ਬਾਤਾਂ ਉੱਥੇ ਨਹੀਂ ਕੀਤੀਆਂ ਗਈਆਂ ਕਿ ਹਾਂ ਵੈਸੇ ਵੀ ਕੋਈ ਵੀ ਤੁਸੀਂ ਸਿਸਟਮ ਨੂੰ ਸੁਚਾਰੂ ਕਰਨਾ, ਕਿਸੇ ਵੀ ਸਿਸਟਮ ਨੂੰ ਵਧੀਆ ਤਰੀਕੇ ਨਾਲ ਤੁਸੀਂ ਚਲਾਉਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਜਿਹੜੀ ਇੱਕ ਪਨਿਸ਼ਮੈਂਟ ਦਾ ਡਰ, ਕਾਨੂੰਨ ਦੀ ਰਿਸਪੈਕਟ, ਇਹ ਹੋਣੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਇਹਨਾਂ ਦੇ
ਕਿਸੇ ਮੈਨੀਫੈਸਟੋ ਦੇ ਵਿੱਚ। ਮੈਨੂੰ ਅਜੇ ਤੱਕ ਇਹ ਨਹੀਂ ਦਿਖੀ, ਚਾਹੇ ਉਹਨਾਂ ਨੇ 17-18 ਆਪਣੇ ਕੰਮ ਗਿਣਾਏ ਨੇ ਦਿੱਲੀ ਦੇ ਵਿੱਚ, ਪਰ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਜਿਹਨੂੰ ਕਿ ਸਿੱਖ ਘੱਟੋ ਘੱਟ ਨਹੀਂ ਭੁੱਲ ਸਕਦੇ। 1984 ਦਾ ਕਤਲੇਆਮ, ਸਿੱਖਾਂ ਦਾ ਕਤਲੇਆਮ। ਉਹਦੇ ਵਿੱਚ ਸਿੱਖਾਂ ਦੇ ਕਤਲੇਆਮ ਤੇ ਲੋਕਾਂ ਨੂੰ ਸਜ਼ਾਵਾਂ ਦੀ ਕੋਈ ਗੱਲਬਾਤ ਨਹੀਂ ਸੀ, ਉਹਨਾਂ ਨੂੰ ਇਨਸਾਫ ਦੀ ਕੋਈ ਗੱਲਬਾਤ ਨਹੀਂ ਸੀ। ਸੋ ਓਵਰਆਲ ਇਹ ਜ਼ਰੂਰ ਹੈ ਕਿ ਅੱਜ ਚਲੋ ਅਸੀਂ ਸਾਡੀ ਏਡੀ ਜ਼ਿਆਦਾ ਹੈਸੀਅਤ, ਏਡੀ ਵੱਡਾ ਸਾਡਾ ਸਟੇਟਸ ਤੇ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਇਹ ਦੱਸ ਸਕੀਏ ਕਿ ਭਾਈ ਸਿੱਖਾਂ ਦੇ ਲਈ ਵੀ ਉਸ ਪਾਰਟੀ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੈ। ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਜੋ ਸਾਡੇ ਸਿੱਖ ਜਿਹੜੇ ਨਿਰਾਸ਼ ਹੋਏ ਪਏ ਨੇ, ਆਮ ਆਦਮੀ ਪਾਰਟੀ ਦੇ ਵੱਲ ਨੂੰ ਉਲਾਰ ਆਪਣਾ ਦਿਖਾ ਰਹੇ ਨੇ, ਚਲੋ ਸਾਨੂੰ ਇਹ ਆਸ ਹੀ ਅਸੀਂ ਕਰ ਸਕਦੇ ਹਾਂ ਕਿ ਚਲੋ ਕਿ ਜੇਕਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਅਹਿਸਾਸ ਦੇ ਨਾਲ ਜਾਂਦੇ ਨੇ ਕਿ ਹਾਂ ਅਸੀਂ ਕੋਈ ਸਿੱਖਾਂ ਦੇ ਲਈ ਲੈ ਪਾਵਾਂਗੇ ਉਸ ਪਾਰਟੀ ਦੇ ਵਿੱਚ। ਤੇ ਮੈਂ ਇਹੀ ਕਹਾਂਗਾ ਕਿ ਸਾਡੀਆਂ ਗੁੱਡ ਵਿਸ਼ੇਸ ਉਹਨਾਂ ਦੇ ਨਾਲ ਨੇ, ਪਰ ਜੋ ਪੁਰਾਣੇ ਸਮੇਂ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਵਾਪਰੀਆਂ ਨੇ, ਜੇ ਉਹਨਾਂ ਨੂੰ ਸਾਰਾ ਐਨਾਲਿਸਿਸ ਕਰਕੇ ਦੇਖੀਏ ਤੇ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਜਿਹੜੀਆਂ ਇਕੱਲੀਆਂ ਸਿੱਖਾਂ ਦੇ ਲਈ ਨਹੀਂ, ਅਲਪ ਸੰਖਿਅਕ ਜਿਹੜੇ ਘੱਟ ਗਿਣਤੀ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਵੀ ਜਗ੍ਹਾ ਨਹੀਂ। ਔਰ ਇਹਨਾਂ ਪਾਰਟੀਆਂ ਦੇ ਜਿਹੜੇ ਚੋਣ ਮਨੋਰਥ ਪੱਤਰ ਨੇ ਉਹਨਾਂ ਦੇ ਵਿੱਚ ਵੀ ਕੋਈ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਰਾਖਵਾਂ ਨਹੀਂ ਰੱਖਿਆ ਗਿਆ ਜਿਨ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਹਿੱਤ ਨੇ, ਖਾਸ ਤੌਰ ਦੇ ਉੱਤੇ ਅਲਪ ਸੰਖਿਅਕ ਜਾਂ ਘੱਟ ਗਿਣਤੀ ਮਾਈਨੋਰਟੀਜ਼ ਦੇ ਜਿਹੜੇ ਉਹਨਾਂ ਦੇ ਹਿੱਤ ਨੇ ਉਹ ਕਿਸੇ ਵੀ ਤਰੀਕੇ ਨਾਲ ਉਹਦੇ ਵਿੱਚ ਸੁਰੱਖਿਅਤ ਨੇ। ਸੋ ਇਹੀ ਕਹਾਂਗਾ ਕਿ ਚਲੋ ਠੀਕ ਹੈ, ਅੱਜ ਨਿਰਾਸ਼ਤਾ ਦੇ ਦੌਰ ਦੇ ਵਿੱਚ ਜੇਕਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਇਹੋ ਜਿਹੀ ਹੋਪ ਨਜ਼ਰ ਆਉਂਦੀ ਹੈ ਤੇ ਜ਼ਰੂਰ ਆਪਣਾ ਟਰਾਈ ਕਰਨ। ਪਰ ਇਹ ਮੈਂ ਗਲਤ ਵੀ ਹੋ ਸਕਦਾ ਉੱਥੇ, ਔਰ ਹੋ ਸਕਦਾ ਮੈਂ ਠੀਕ ਵੀ ਹੋਵਾਂ। ਮੇਰਾ ਇਹ ਨਜ਼ਰੀਆ ਹੈਗਾ ਕਿ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਜੋ ਸਿੱਖ ਨੇ, ਘੱਟ ਗਿਣਤੀ ਲੋਕ ਨੇ, ਉਹਨਾਂ ਦਾ ਭਾਰਤ ਦੇ ਵਿੱਚ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਸਥਾਨ ਜਿਹੜਾ ਬਣ ਸਕਦਾ ਕਦੀ ਵੀ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ ਸਵਾਲ ਤੁਹਾਡੇ ਹੋਰ ਵੀ ਬਹੁਤ ਨੇ ਸਿੱਖ ਮੁੱਦਿਆਂ ਦੇ ਉੱਪਰ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਸਾਡੇ ਸਵਾਲਾਂ ਦੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ, ਇੱਕ ਸਾਲ ਪੂਰਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।